सत श्री अकाल, नमस्कार ते आदाब। मैं हाँ हरजिंद कौर मांगड़ ते तुसी देख रहे हो इंडोज टीवी। स्वागत है जी सारिਆਂ ਦਾ प्रोग्राम सफर इंडिया टू ਆਸਟ੍ਰੇਲੀਆ ਤੇ ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ। ਆਓ ਕਰਾਉਣੇ ਜੀ ਜਾਣ ਪਛਾਣ ਉਹਦੇ ਨਾਲ। ਨਵਜੋਤ ਸਿੰਘ ਜੀ ਸਤ श्री अकाल जी ਤੇ ਐਸ਼ਲੀ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਸਫਰ ਪ੍ਰੋਗਰਾਮ ਦੇ ਵਿੱਚ। ਸਤ श्री अकाल ਜੀ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਮਾਨ ਸਨਮਾਨ ਦੇਣ ਦਾ। ਥੈਂਕ ਯੂ। ਅੱਛਾ, ਪੰਜਾਬ ਤੋਂ ਤੁਸੀਂ ਕਿੱਥੋਂ ਨਵਜੋਤ ਗਿੱਲ ਜੀ? ਪੰਜਾਬ ਤੋਂ ਪਿੰਡ ਤਾਂ ਮੋਗੇ ਚ, ਪਰ ਜੰਮੇ ਪੜੇ ਸ਼ੁਰੂ ਤੋਂ ਲੁਧਿਆਣੇ ਆ। ਉੱਥੇ ਹੀ ਪੜ੍ਹੇ ਆ, ਉੱਥੇ ਹੀ ਡਿਗਰੀ ਕੀਤੀ ਆ ਤੇ ਲੁਧਿਆਣਾ ਕਹਿ ਸਕਦੇ ਹੋ। ਅੱਛਾ, ਹਾਂਜੀ। ਤੇ ਕਿਹੜੇ ਸਾਲ ਚ ਫਿਰ ਆਸਟ੍ਰੇਲੀਆ ਆਏ ਸੀ? 2004 ਚ। 2004 ਚ ਆਏ ਤੁਸੀਂ, ਕਾਫੀ ਲੰਮਾ ਅਰਸਾ ਹੋ ਗਿਆ। ਹਾਂਜੀ, ਟਾਈਮ ਦਾ ਪਤਾ ਨਹੀਂ ਲੱਗਿਆ, ਬਸ ਨਿਕਲ ਗਿਆ, ਪਰ ਹੋ ਤਾਂ ਗਿਆ ਕਾਫੀ ਉਦਾਂ ਜੇ। ਅੱਛਾ, ਤੇ ਜਦੋਂ ਇੱਥੇ ਆਸਟ੍ਰੇਲੀਆ ਆਏ 2004 ਚ ਕਿਹੋ ਜਿਹਾ ਮਾਹੌਲ ਸੀ? ਜੌਬਸ ਸੌਖੀਆਂ ਮਿਲ ਜਾਂਦੀਆਂ ਸੀਗੀਆਂ? ਮਾਹੌਲ 2004 ਚ ਉਮਰ ਇਹੋ ਜਿਹੀ ਸੀਗੀ ਵੀ ਜ਼ਿਆਦਾ ਸੋਚਿਆ ਨਹੀਂ ਮਾਹੌਲ ਦਾ। ਆਪਣੇ ਸੀਗਾ ਉਦੋਂ ਕਹਿੰਦੇ 20-21 ਸਾਲ ਦਾ ਸੀਗਾ। ਉਹ ਜਿਹੜਾ ਟਾਈਮ ਹੁੰਦਾ ਜਵਾਨੀ ਵਾਲਾ, ਉਹ 'ਚ ਆਣ ਦੀ ਜੋਬਾਂ ਦੀ ਟੈਨਸ਼ਨ ਨਹੀਂ ਕੀਤੀ ਵਾਲੀ, ਜਿਹੜੀ ਮਿਲਦੀ ਸੀ ਬਸ ਕਰ ਲੈਂਦੇ ਸੀਗੇ। ਅੱਛਾ। ਤੇ ਕੁਝ ਟਾਈਮ ਵੀ ਉਦੋਂ ਥੋੜਾ ਸੌਖਾ ਸੀਗਾ। ਅੱਛਾ। ਉਦੋਂ ਬਾਅਦ 2-3 ਸਾਲ ਬਾਅਦ ਜਦੋਂ ਥੋੜਾ ਟਾਈਮ ਔਖਾ ਹੋਇਆ, ਪਰ 2004 ਚ 5 ਚ ਉਦੋਂ ਟਾਈਮ ਥੋੜਾ ਸੌਖਾ ਸੀਗਾ, ਉਦੋਂ ਇੰਨਾ ਔਖਾ ਨਹੀਂ ਸੀ ਹੈਗਾ। ਜੀ ਜੀ ਜੀ। ਤੇ ਪਾਪਾ ਜੀ ਤੁਸੀਂ ਪੰਜਾਬ ਤੋਂ ਕਿੱਥੋਂ? नहीं, मैं इत्थे दी बोर्न आ। अच्छा। मेरी इत्थे 4th जनरेशन आ। वेरी नाइस। So my family is Mughalambach आ। अच्छा। उत्थे मैं बोर्न सीगी। ओके। तो मेरी एक्चुअली 4th जनरेशन है ऑस्ट्रेलिया च। मेरे ग्रेट ग्रैंडफादर बाबा राम सिंह पहला 1895 च आए सीगे। तो कहंदे उन्हें पहला बाबा जी दी बीर ओही लेके आई सी ऑस्ट्रेलिया च। ओके। सो ये सारी फैमिली, फिर मेरे मम डैड उत्थे मुगलंबच स्टडी कीती सीगी, फिर यूनी में आके ब्रिस्बेन च कीती सीगी। अच्छा, ਤੇ ਬਾਜੀ ਤੁਸੀਂ ਭਾਬੀ ਨੂੰ ਕਿਵੇਂ ਮਿਲੇ ਫਿਰ? ਅਸੀਂ ਬਸ ਮੈਨੂੰ ਸ਼ੌਂਕ ਸੀਗਾ ਬਾਹਰ ਤੁਰਨ ਫਿਰਨ ਦਾ, ਤੇ ਕਹ ਲਓ ਵੀ ਤੇ ਸ਼ੌਂਕ ਚ ਕੁੜੀ ਪਾਰਟੀ ਪੂਟੀ ਛੱਡਦੇ ਨਹੀਂ ਸੀ ਕੋਈ। ਤੇ ਕੁਦਰਤੀ ਫਿਰ ਮੈਡਮ ਵੀ ਇੱਕ ਪਾਰਟੀ ਤੇ ਆਈ ਹੋਈ ਸੀ, ਤੇ ਸਾਡੇ ਉੱਥੇ ਜਿੱਦਾਂ ਸਾਡੀ ਮਿਊਚੁਅਲ ਫਰੈਂਡ ਸੀਗੀ ਉੱਥੇ, ਤੇ ਉਹਨਾਂ ਨੇ ਸਾਡੀ ਇੰਟਰੋਡਕਸ਼ਨ ਕਰਾਤੀ ਤੇ ਬਸ ਫਿਰ ਬਣ ਗਈ ਕਹਾਣੀ। ਫਿਰ ਕੀ ਬਾਤ ਹੈ। ਤੇ ਤੁਸੀਂ ਜਦੋਂ ਭਾਜੀ ਨੂੰ ਦੇਖਿਆ ਸੀ ਸੋਚ ਲਿਆ ਸੀ ਕਿ ਠੀਕ ਹੈ ਮੁੰਡਾ? कि एकदम तो नहीं, बट चलो मिल के बात करके फिर नहीं ठीक लगे फिर। अच्छा, कदों होया सी विआह? किहड़े सन दे विच? ਅਸੀਂ ਮਿਲੇ ਸੀਗੇ 2013 ਚ। ਵਿਆਹ 2014 ਚ ਹੋਇਆ ਸੀਗਾ ਇੰਡੀਆ ਚ ਜਾ ਕੇ ਸੀਗਾ। ਐਕਚੁਅਲੀ ਵੈਲੈਂਟਾਈਨਸ ਡੇ 14th ਫੈਬਰੂਅਰੀ ਚ। ਓ ਵਾਓ। ਇੰਡੀਆ ਚ ਜਾ ਕੇ ਕਰਾਇਆ ਸੀ। ਆਲਰਾਈਟ। ਕਿੰਨੇ ਬੱਚੇ ਨੇ ਤੁਹਾਡੇ ਕੋਲੇ? 2 ਨੇ ਜੀ, ਇੱਕ 3.5 ਸਾਲ ਦਾ ਅੱਛਾ। ਤੇ ਇਹ ਹੁਣ ਹੋਇਆ 2 ਮਹੀਨੇ ਦਾ ਹੋ ਗਿਆ ਹੁਣ। ਅੱਛਾ, ਇਹ ਬੜਾ ਕਿਊਟ ਆ ਛੋਟੂ ਜਿਹਾ। ਇਹਦਾ ਨਾਂ ਕੀ ਰੱਖਿਆ? ਪਰਵੇਜ਼ ਰੱਖਿਆ। ਸਿੰਘ। ਹਾਂਜੀ। ਵੇ ਕਿੰਨਾ ਕਾਮ ਹੈ ਨਾ, ਮੈਂ ਦੇਖ ਰਹੀ ਹਾਂ। ਸੋ ਰਿਹਾ ਕਿ ਜਾਗ ਰਿਹਾ? ਨਹੀਂ, ਮੇਰਾ ਤਾਂ ਸੁੱਤਾ ਹੀ ਆ ਅੱਜ। ਸੁੱਤਾ ਠੀਕ ਆ, ਆਪਾਂ ਫਟਾਫਟ ਸ਼ੂਟ ਕਰ ਲਈਏ, ਨਹੀਂ ਉੱਠ ਕਰਨਾ। ਠੀਕ ਹੈ। ਅੱਜ ਤਾਂ ਆਪਣੀ ਮੰਮੀ ਦੇ ਗੋਦੀ ਦੇ ਵਿੱਚ ਪਿਆ ਤਾਂ ਨਹੀਂ ਇਹਨੇ ਸੁੱਤਾ ਰਹਿਣਾ। ਹਾਂ, ਹੁਣ ਇਹਨੇ ਸੁੱਤਾ ਰਹਿਣਾ ਬਾਕੀ। ਤੇ ਬਾਜੀ ਫਿਰ ਤੁਸੀਂ ਜਦੋਂ ਆਸਟ੍ਰੇਲੀਆ ਦੇ ਵਿੱਚ ਆਏ ਤੇ ਤੁਸੀਂ ਜੌਬਸ ਵਗੈਰਾ ਤੁਸੀਂ ਦੱਸਿਆ ਕਿ ਜਿਹੜੀ ਵੀ ਮਿਲੀ ਤੇ ਕਰ ਲਈ। ਵਿਆਹ ਤੋਂ ਬਾਅਦ ਜ਼ਿੰਦਗੀ ਕਿਵੇਂ ਬਦਲੀ? ਵਿਆਹ ਤੋਂ ਬਾਅਦ ਅਸਲ 'ਚ ਪਹਿਲਾਂ ਵੀ ਮੈਂ ਜੌਬ ਆਈਟੀ 'ਚ ਕੀਤੀ ਸੀਗੀ। ਆ ਕੇ ਮੈਨੂੰ ਕੁਦਰਤੀ ਜਾਣ ਪਛਾਣ ਥੋੜੀ ਜੀ ਨਾਲ ਮੁੰਡਾ ਆਇਆ ਸੀਗਾ ਮੇਰੇ, ਉਹਦੇ ਰਿਸ਼ਤੇਦਾਰ ਸੀਗੇ, ਤੇ ਥੋੜਾ ਬੈਕਗ੍ਰਾਉਂਡ ਜਿੱਦਾਂ ਬਣ ਗਿਆ ਸੀਗਾ। 2 ਸਾਲ ਪਹਿਲਾਂ ਇੱਕ ਕੰਪਨੀ 'ਚ ਕੀਤੀ, ਉੱਥੇ ਸਪਾਂਸਰਸ਼ਿਪ ਉਹਨਾਂ ਨੇ ਕੀਤਾ ਮੈਨੂੰ। ਫਿਰ ਉੱਥੇ ਥੋੜਾ ਜਿਹਾ ਅਣਬਣ ਜੀ ਹੋ ਗਈ। ਫਿਰ 2 ਸਾਲ ਕਿਤੇ ਹੋਰ ਆਈਟੀ 'ਚ, ਫਿਰ 5 ਸਾਲ ਲੱਗ ਗਏ ਸੀ ਪੱਕਾ ਹੋਣ ਨੂੰ ਮੈਨੂੰ। 2010 'ਚ ਪੱਕਾ ਹੋਇਆ ਤੇ ਉਦੋਂ ਬਾਅਦ ਫਿਰ 13 'ਚ ਇਹ ਮਿਲੀ ਸੀਗੀ। ਉਦੋਂ ਜੌਬ ਛੱਡਤੀ ਸੀ ਮੈਂ ਆਈਟੀ ਦੀ। ਉਦੋਂ ਫਿਰ ਟੈਕਸੀ ਦੁਖੀ ਚਲਾਉਣ ਲੱਗੇ ਸੀਗੇ। ਤੇ ਪਰ ਜਦੋਂ ਮਿਲੀ, ਮਤਲਬ ਕਹਿੰਦੇ ਨਾ ਵੀ ਜਦੋਂ ਕਿ ਤੁਹਾਨੂੰ ਬੰਦਾ ਪੁਸ਼ ਕਰਨ ਵਾਲਾ ਵਧੀਆ ਸਿਹਤ ਵਾਲਾ ਮਿਲ ਜਾਵੇ, ਤੇ ਉਹ ਫਿਰ ਉਹ ਇਹਦੀ ਮੈਂ ਇਹਨੂੰ ਹਾਲੇ ਵੀ ਕਹਿੰਦਾ ਵੀ ਥੈਂਕਸ ਤੇਰਾ, ਹੈ ਨਾ। ਤੇ ਫਿਰ ਟੈਕਸੀ 'ਚੋਂ ਨਿਕਲਿਆ ਤਾਂ ਮੈਂ ਵਾਪਸ ਫਿਰ ਸਾਈਬਰ ਸਿਕਿਉਰਿਟੀ 'ਚ ਆਈਟੀ 'ਚ ਜੌਬ ਕੀਤੀ ਕਾਫੀ ਚਿਰ, 2-3 ਸਾਲ। ਤੇ ਹੁਣ ਫਿਰ ਵਾਪਸ ਮੈਂ ਅਕਾਊਂਟਿੰਗ 'ਚ ਆ ਗਿਆ। ਅਕਾਊਂਟਿੰਗ 'ਚ ਇੱਦਾਂ ਵੀ ਇਹਦੇ ਡੈਡ ਦਾ ਬਿਜ਼ਨਸ ਆ, ਤੇ ਉਹ ਕਹਿੰਦੇ ਵੀ ਰਿਟਾਇਰ ਹੋਣਾ ਆ, ਹੈਲਪ ਚਾਹੀਦੀ ਆ। ਹੁਣ ਮੈਂ ਬੈਕ ਟੂ ਸਟੱਡੀਜ਼।
ਅੱਛਾ। ਨਾਲ ਜੌਬ ਕਰਦਾ ਅਕਾਊਂਟਿੰਗ, ਨਾਲ ਸਟੱਡੀ ਕਰਦਾ ਅਕਾਊਂਟਿੰਗ ਦੀ। ਓਕੇ, ਜਦੋਂ ਵਿਆਹ ਤੋਂ ਪਹਿਲਾਂ ਪੀਆਰ ਹੋ ਗਈ ਸੀ ਕਿ ਬਾਅਦ ਵਿੱਚ ਹੋਏ ਹੋ? ਨਹੀਂ, ਪੀਆਰ ਮੇਰੀ ਹੋ ਗਈ ਸੀ 10 ਚ ਹੋ ਗਈ ਸੀ ਜੀ। ਅੱਛਾ, 9-10 ਚ ਹੋ ਗਈ ਸੀ ਪੀਆਰ। ਆਲਰਾਈਟ, ਵੈਲ ਸੈਟਲ ਹੋ ਗਏ ਸੀਗੇ ਉਦੋਂ? ਹਾਂਜੀ। ਅੱਛਾ। ਬਸ ਸੈਟਲ ਸੀਗੇ ਪਰ ਐਂ ਵੀ ਸਿਹਤ ਜੀ ਕੋਈ ਨਹੀਂ ਸੀ ਜੀ, ਛੜੇ ਮਲੰਗ ਸੀਗੇ। ਓਕੇ। ਤੇ ਮਾੜਾ ਮੋਟਾ ਕਬੱਡੀ ਵੀ ਖੇਡਦੇ ਸੀਗੇ, ਭੰਗੜਾ ਤਾਂ ਹਲੇ ਵੀ ਪਾਉਂਦੇ ਆ, ਭੰਗੜਾ ਤਾਂ ਕਾਫੀ ਚਿਰ ਤੋਂ ਪਾਉਂਦੇ। ਬੋਡੀ ਦੇਖ ਕੇ ਅਜੇ ਵੀ ਲੱਗਦਾ ਕਿ ਜਿਮਿੰਗ ਵਗੈਰਾ ਕਰਦੇ ਹੋ ਤੁਸੀਂ? ਹੈ ਨਹੀਂ, ਜਿਮ ਜੋ ਹਾਂਜੀ, ਹੁਣ ਕਬੱਡੀ ਤਾਂ ਨਹੀਂ ਖੇਡਦਾ, ਜਿਮ ਹੀ ਕਰੀਦਾ ਹੁਣ ਤਾਂ ਬਜ਼ੁਰਗ ਹੋ ਚੱਲੇ। ਆਪਣੇ ਸ਼ੌਕ ਨੂੰ ਅਜੇ ਵੀ ਜ਼ਿੰਦਾ ਰੱਖਿਆ। ਹਾਂਜੀ, ਤੇ ਉਦੋਂ ਪੱਕੇ ਹੋਣ ਤੋਂ ਬਾਅਦ ਬਸ ਕੰਮ ਕਰ ਲਿਆ, ਖੇਡ ਲਿਆ, ਹੱਸ ਲਿਆ, ਖੇਡ ਲਿਆ, ਮਤਲਬ ਕੋਈ ਹੈ ਨਹੀਂ ਸੀ, ਮਤਲਬ ਸਿਹਤ ਹੀ ਕਿਸੇ ਪਾਸੇ ਨਹੀਂ ਸੀ ਬਸ। ਮਤਲਬ ਉਹ ਫਿਰ ਜਦੋਂ ਮੈਡਮ ਜੀ ਟੱਕਰੇ ਫਿਰ ਥੋੜਾ ਬੰਦਾ, ਤੁਸੀਂ ਕਹਿੰਦਾ ਨਾ ਬੀਬੀਆਂ ਬੰਦੇ ਨੇ ਬੰਦਾ ਬਣਾ ਦਿੰਦੀਆਂ। ਹਾਂ, ਇਹ ਤੇ ਹੈ, ਸਹੀ ਗੱਲ ਹੈ। ਅੱਛਾ, ਇੱਥੇ ਹੁਣ ਤੁਹਾਡਾ ਕਿੱਥੇ ਪਰਿਵਾਰ ਵਗੈਰਾ? ਮੈਂ ਇੱਕ ਗੱਲ ਮੇਰੇ ਦਿਮਾਗ ਦੇ ਵਿੱਚ ਆ ਰਹੀ ਹੈ ਕਿ ਜਦੋਂ ਤੁਸੀਂ ਇੱਕ ਦੂਜੇ ਨੂੰ ਮਿਲੇ ਸੀਗੇ, ਕਿਉਂਕਿ ਤੁਹਾਡੀ ਫੈਮਿਲੀ ਤੁਸੀਂ ਦੱਸਿਆ ਕਿ ਚੌਥੀ ਪੀੜ੍ਹੀ ਚੱਲ ਪਈ ਹੈ, ਤਾਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਇੱਥੇ ਦਾ ਹੀ ਪਰਿਵਾਰ ਹੋਵੇ, ਅਸੀਂ ਉਸੇ ਮੁੰਡੇ ਨਾਲ ਤੁਹਾਡਾ ਵਿਆਹ ਕਰਨਾ, ਕਿਉਂਕਿ ਇਹ ਤਾਂ ਜੇ ਆਏ ਸੀਗੇ ਪੰਜਾਬ ਤੋਂ? ਨਹੀਂ, ਇਦਾਂ ਦਾ ਤਾਂ ਨਹੀਂ ਸੀਗਾ, ਬਸ ਇਹੀ ਹੁੰਦਾ ਕਿ ਗੁੱਡ ਫੈਮਿਲੀ ਤੋਂ ਬਿਲੋਂਗ ਕਰਦੇ ਆ। ਪਿੱਛੇ ਵੀ ਇੰਡੀਆ 'ਚ ਰੀਲੀ ਗੁੱਡ ਫੈਮਿਲੀ ਆ। ਫਿਰ ਮਮ ਡੈਡ ਨੂੰ ਇਹੀ ਹੁੰਦਾ ਆ, ਤਾਂ ਸਟੱਡੀ ਕੀਤੀ ਹੋਆ, ਕੰਮ ਕਰਦਾ ਹੋਵੇ, ਇਹੀ ਹੁੰਦਾ ਆ। ਅੱਛਾ, ਓਕੇ। ਫਿਰ ਵਿਆਹ ਤੁਹਾਡਾ ਇੰਡੀਆ 'ਚ ਜਾ ਕੇ ਹੋਇਆ ਸੀ ਨਾ? ਹਾਂਜੀ। ਓਕੇ, ਤੇ ਇੱਥੇ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ? ਇੱਥੇ ਆਪਣੇ ਹੁਣ ਦਾਰੇ ਆ ਜੀ ਘਰ, ਪਰ ਅਸੀਂ ਹੁਣ ਗੋਲਡ ਕੋਸਟ ਮੂਵ ਹੋ ਜਾਣਾ ਥੋੜੇ ਚਿਰ ਨੂੰ, ਕਿਉਂਕਿ ਹੁਣ ਕੰਮ ਮਲੰਬੇ ਕਰਦੇ ਆ ਨਾ ਹੁਣ ਉੱਥੇ ਨਾਲ ਡੈਡ ਨਾਲ, ਇਹਨਾਂ ਨਾਲ, ਤੇ ਹੁਣ ਉੱਥੇ ਮੂਵ ਹੋ ਜਾਣਾ। ਫਿਲਹਾਲ ਦਾਰੇ ਆ। ਤੁਹਾਨੂੰ ਬਾਜੀ ਕਿਹੜੀ ਲਾਈਫ ਜ਼ਿਆਦਾ ਵਧੀਆ ਲੱਗਦੀ, ਜਦੋਂ ਕੁਆਰੀ ਲਾਈਫ ਸੀਗੀ, ਆਏ ਇੱਕਦਮ ਹੀ ਇੱਥੇ ਹੈ ਨਾ, ਜਾਂ ਫਿਰ ਹੁਣ ਦੀ ਜ਼ਿੰਮੇਵਾਰੀਆਂ ਨਾਲ ਭਰੀ ਹੋਈ ਲਾਈਫ? ਦੇਖੋ ਜੀ, ਉਹ ਟਾਈਮ ਦੀ ਗੱਲ ਹੁੰਦੀ ਆ। ਹਰ ਜਿਹੜਾ ਕੰਮ ਸਿਆਣੇ ਕਹਿੰਦੇ ਹੁੰਦੇ ਆ ਵੀ ਜਿਹੜਾ ਟਾਈਮ ਨਾ ਹੋ ਜਾਏ ਠੀਕ ਰਹਿੰਦਾ ਹੈ ਨਾ। ਉਹ ਵੀ ਟਾਈਮ ਸੋਹਣਾ ਸੀਗਾ, ਮੈਂ ਦੱਸਿਆ ਵੀ ਕੋਈ ਟੈਨਸ਼ਨ ਨਹੀਂ ਸੀ। ਹੁਣ ਤਾਂ ਟੈਨਸ਼ਨਾਂ ਪੈ ਗਈਆਂ? ਨਹੀਂ, ਟੈਨਸ਼ਨ ਤਾਂ ਹੁਣ ਟੈਨਸ਼ਨ ਨਹੀਂ ਹੁੰਦੀ, ਜ਼ਿੰਮੇਵਾਰੀ ਪੈ ਜਾਂਦੀ। ਜ਼ਿੰਮੇਵਾਰੀ, ਠੀਕ ਹੈ ਨਾ। ਉਹ ਅੱਧੀ ਰਾਤ ਨੂੰ ਉੱਠਣਾ ਤੇ ਜਾ ਕੇ ਸਪ੍ਰਿੰਟਾਂ ਲਾਉਣ ਚੱਲ ਜਾਣਾ, ਠੀਕ ਹੈ ਨਾ, ਤੜਕੇ 3 ਵਜੇ ਜਿਮ ਨੂੰ ਵਗ ਜਾਣਾ, ਕੋਈ ਮਤਲਬ ਹੈ ਹੀ ਨਹੀਂ ਸੀ ਕੋਈ ਮਤਲਬ ਨਾ। ਹੁਣ ਵੀ ਉਹਨੂੰ ਕਹਿਣਾ ਹੁੰਦਾ, ਜਦੋਂ ਕਦੇ ਘਰੇ ਨਹੀਂ ਹੁੰਦੀ, ਪਤਾ ਬੰਦੇ ਦਾ ਜਾਨਵਰ ਬਣ, ਕੋਈ ਭਾਂਡੇ ਕੋਈ ਕਿਤੇ ਖਿਲਰੇ ਪਏ ਆ, ਕਦੋਂ ਮਰਜ਼ੀ ਉੱਠੋ, ਕਦੋਂ ਮਰਜ਼ੀ ਸੌਵੋ, ਹਨਾ। ਜੀ ਜੀ ਜੀ। ਪਰ ਜਦੋਂ ਫਿਰ ਵਿਆਹ ਤੋਂ ਬਾਅਦ ਇਦਾਂ ਵੀ ਉਹੀ ਸਿਹਤ ਹੀ ਮਿਲ ਜਾਂਦੀ ਹੈ। ਮੈਨੂੰ ਫਰੈਂਡ ਵੀ ਪੁੱਛਦੇ ਕਈ ਵਾਰੀ, ਜਿੱਦਾਂ ਹੁਣ ਵੀ ਤੇਰੇ ਹੁਣ ਜਿੱਦਾਂ ਹਨਾ ਤੈਨੂੰ ਤਾਂ ਤੁਰਨ ਫਿਰਨ ਦਾ ਸ਼ੌਂਕ ਸੀਗਾ ਜਾਂ ਹੈਗਾ, ਦੇ ਵਿਆਹ ਤੋਂ ਬਾਅਦ ਚੇਂਜ ਹੋ ਗਿਆ। ਮੈਂ ਕਿਹਾ ਵੀ ਚੇਂਜ ਹੁੰਦਾ ਬੰਦਾ, ਪਰ ਇਹ ਗੁੱਡ ਚੇਂਜ ਹੁੰਦੀ ਆ, ਇਹ ਗੁੱਡ ਚੇਂਜ ਆ, ਇਹ ਮਤਲਬ ਟਾਈਮ ਨਾਲ ਹੋ ਜਾਣੀ ਚਾਹੀਦੀ ਆ। ਤੇ ਇਸ ਲਈ ਨਾ ਵਧੀਆ, ਹੁਣ ਵੀ ਵਧੀਆ, ਪੁਰਾਣਾ ਹੀ ਵਧੀਆ ਸੀ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਆਪਣੀ ਲਾਈਫ ਨੂੰ? ਕਿੱਦਾਂ ਹੁਣ ਵਿਆਹ ਤੋਂ ਬਾਅਦ? ਹਾਂ, ਨਹੀਂ ਹੁਣ ਠੀਕ ਆ, ਬਸ ਉਹੀ ਬਿਜ਼ੀ ਹੋ ਜਾਂਦਾ ਕਿਡਸ ਦੇ ਨਾਲ। ਹੁਣ ਬਸ ਜ਼ਿਆਦਾ ਉਹੀ ਬਿਜ਼ੀ ਰਿਸਪੌਂਸਿਬਿਲਿਟੀਜ਼ ਹੋ ਜਾਂਦੀਆਂ। ਤੇ ਹੁਣ ਵੀ ਜੌਬ ਕਰਦੇ ਹੋ ਕੋਈ? ਹੁਣ ਮੈਂ ਉਹਦਾ ਮੈਟਰਨਿਟੀ ਲੀਵ ਤੇ ਆ। ਅੱਛਾ, ਬੇਬੀ ਕਰਕੇ ਪਹਿਲਾਂ ਕਰਦੀ ਸੀਗੀ। ਅੱਛਾ, ਕੀ ਜੌਬ ਕਰਦੇ ਸੀ? ਮੈਂ ਕਰਦੀ ਸੀਗੀ ਜਿਹੜੀ ਪੈਟਰੋਲ ਕੰਪਨੀ ਕੈਲਟੈਕਸ, ਉੱਥੇ ਕੰਟਰੈਕਟਸ ਦਾ ਕੰਮ ਕਰਦੀ ਆ। ਓਕੇ, ਇੱਥੇ ਬ੍ਰਿਸਬਨ 'ਚ ਹੀ ਆ। ਅੱਛਾ, ਫਿਰ ਜਿੱਦਾਂ ਨੈਸ਼ਨਲ ਕੰਟਰੈਕਟਸ ਕੰਪਨੀ ਲਈ ਲੁੱਕ ਆਫਟਰ ਕਰਦੀ ਆ। ਵਾਟਸ ਯੂਰ ਰੋਲ? ਪ੍ਰੋਕਿਊਰਮੈਂਟ 'ਚ ਕਹਿ ਦਿੰਦੇ ਆ, ਪਰ ਉਹੀ ਕਿਦਾਂ ਕੰਟਰੈਕਟ ਵਗੈਰਾ ਲੁੱਕ ਆਫਟਰ ਕਰਨੇ ਹੁੰਦੇ ਆ। ਆਲਰਾਈਟ। ਤੇ ਬਾਜੀ ਤੁਹਾਡੀ ਫੈਮਿਲੀ ਆ ਜਾਂਦੀ ਫਿਰ ਇੱਥੇ ਕਿ ਇੰਡੀਆ ਹੀ ਆ? ਨਹੀਂ, ਆਏ ਨੇ 2 ਵਾਰੀ, ਪਾਪਾ 2 ਵਾਰੀ ਆ ਗਏ, ਤੇ ਇੱਕ ਵਾਰੀ ਫਿਰ ਦੋਨੇ ਇਕੱਠੇ ਆਏ ਸੀਗੇ, ਜਾਂਦੀ 2 ਗੇੜੇ ਮਾਰ ਹਟੇ ਆ ਉਹ। ਤੇ ਹੁਣ ਅਸੀਂ ਜਾਣਾ ਸੀਗਾ ਕੈਨੇਡਾ, ਹੁਣ ਸਾਰੇ ਕੈਨੇਡਾ ਨੇ ਵਸੇ ਉਹ ਹੁਣ। ਅੱਛਾ, ਮੇਰੀ ਸਿਸਟਰ ਤੇ ਬ੍ਰਦਰ ਉੱਥੇ ਕੈਨੇਡਾ ਹੀ ਆ। ਅਸੀਂ ਜਾਣਾ ਸੀਗਾ 2020 ਚ, ਪਿਛਲੇ ਸਾਲ, ਤੇ ਕਰੋਨਾ ਆ ਗਿਆ। ਤੇ ਹੁਣ ਮਾਰਿਆ ਗੇੜਾ ਉਦਾਂ ਉਹਨਾਂ ਨੇ, ਆਇਆ ਉੱਥੇ। ਓਕੇ, ਕਰੋਨਾ ਕਰਕੇ ਤਾਂ ਚਾਰੇ ਪਾਸੇ ਇਦਾਂ ਦੀ ਸਿਚੁਏਸ਼ਨ ਬਣੀ ਪਈ ਕਿ ਬੰਦਾ ਬਸ ਜਿੱਥੇ ਹੈਗਾ ਉੱਥੇ ਸਟਕ ਹੋ ਕੇ ਰਹਿ ਗਿਆ। ਹਾਂਜੀ, ਜਾ ਹੀ ਨਹੀਂ ਹੁੰਦਾ ਕਿਸੇ ਤੋਂ ਕਿਧਰੇ ਵੀ। ਪਰ ਜੇ ਇੰਡੀਆ ਤੋਂ ਆਉਣ ਲਈ ਹਰ ਇੱਕ ਦਾ ਆਪਣਾ ਆਪਣਾ ਮਕਸਦ ਹੁੰਦਾ, ਤੁਸੀਂ ਕੀ ਸੋਚਿਆ ਸੀ ਆਪਣੇ ਮਨ ਦੇ ਵਿੱਚ ਕਿ ਆਸਟ੍ਰੇਲੀਆ ਜਾਣਾ? ਦੇਖੋ ਜੀ, ਤੁਸੀਂ ਮੈਨੂੰ ਜਿਵੇਂ ਸੱਚੀ ਬੋਲਾਂ ਨਾ, ਤਾਂ ਮਕਸਦ ਸੀਗਾ ਆਜ਼ਾਦੀ। ਅੱਛਾ, ਘਰਦਿਆਂ ਨੇ ਘੁੱਟ ਕੇ ਰੱਖਿਆ ਸੀਗਾ ਇੰਡੀਆ? ਦੇਖੋ ਜੀ, ਫੈਮਿਲੀ ਜੀ ਮੈਂ ਰਿਸਪੈਕਟ ਕਰਦਾ ਪੂਰੀ, ਜਿੱਦਾਂ ਹਨਾ ਉਹਨਾਂ ਦੀ ਬਦੌਲਤ ਹੀ ਹਾਂ ਜੋ ਮੈਂ ਅੱਜ ਹੈਗਾ। ਪਰ ਉਹ ਥੋੜੇ ਜਿਹੇ ਨਾ, ਸਿੱਧਾ ਮੈਂ ਗੁਰਸਿੱਖ ਫੈਮਿਲੀ ਨੂੰ ਬਿਲੋਂਗ ਕਰਦਾ, ਥੋੜੇ ਸਟ੍ਰਿਕਟ ਫੈਮਿਲੀ ਨੂੰ ਬਿਲੋਂਗ ਕਰਦਾ, ਤੇ ਉੱਥੇ ਥੋੜੀ ਜਿਹੀ ਰਿਸਟ੍ਰਿਕਸ਼ਨਸ ਕਾਫੀ ਸੀਗੀਆਂ। ਅੱਛਾ, ਉਹੀ ਮੈਂ ਤਾਂ ਦੱਸਿਆ ਨਾ ਪਹਿਲਾਂ, ਜਦੋਂ ਆਏ ਤੁਸੀਂ ਪੁੱਛਿਆ ਵੀ ਪਹਿਲਾਂ ਕੀ ਔਖਾ ਹੋਇਆ, ਮਤਲਬ ਉਹ ਟਾਈਮ ਇਦਾਂ ਸੀ, ਆਜ਼ਾਦੀ ਮਿਲੀ ਸੀ, ਤੇ ਮਤਲਬ ਕੁਝ ਔਖਾ ਲੱਗਿਆ ਹੀ ਨਹੀਂ ਸੀ। ਔਖਾ ਸੀ ਪਰ ਲੱਗਿਆ ਕੁਝ ਨਹੀਂ ਔਖਾ। ਅੱਛਾ, ਕਿੰਨੇ ਭੈਣ ਭਰਾ ਹੋ ਤੁਸੀਂ? ਮੇਰੇ ਇੱਕ ਛੋਟਾ ਭਰਾ ਆ ਤੇ ਇੱਕ ਛੋਟੀ ਭੈਣ ਆ। ਅੱਛਾ, ਉਹ ਇੰਡੀਆ ਹੀ ਆ? ਨਹੀਂ, ਉਹ ਦੋਨੇ ਕੈਨੇਡਾ ਨੇ। ਫਿਰ ਕੈਨੇਡਾ ਚਲੇ ਗਏ ਨੇ ਮਮਾ ਪਾਪਾ ਦੇ ਨਾਲ? ਹਾਂਜੀ। ਅਨਮੈਰਿਡ ਨੇ ਉਹ? ਨਹੀਂ, ਦੋਨਾਂ ਦੇ ਵਿਆਹ ਨੇ। ਅੱਛਾ, ਵਿਆਹ ਹੋ ਗਿਆ? ਹਾਂਜੀ। ਸਿਸਟਰ ਦੇ ਇੱਕ ਬੇਟਾ ਇੱਕ ਬੇਟੀ ਆ। ਭਰਾ ਦੇ ਹਲੇ ਹੁਣੀ ਵਿਆਹ ਹੋਇਆ, ਥੋੜਾ ਚਿਰ ਹੀ ਹੋਇਆ।
ਅੱਛਾ, ਭੰਗੜੇ ਦਾ ਸ਼ੌਂਕ ਸੀ ਤੁਹਾਨੂੰ ਤੇ ਇੱਥੇ ਵੀ ਫਿਰ ਆ ਕੇ ਤੁਸੀਂ ਭੰਗੜਾ ਪਾਇਆ, ਕਿੰਨੇ ਸਾਲ ਭੰਗੜਾ ਪਾਇਆ? ਭੰਗੜਾ ਇੰਡੀਆ ਥੋੜਾ ਬਹੁਤਾ ਪਾਇਆ ਸੀਗਾ ਕਾਲਜ ਪੜ੍ਹਦਿਆਂ ਨੇ, ਤੇ ਫਿਰ ਇੱਥੇ ਆ ਕੇ ਮੈਂ ਕਹਿੰਦਾ ਜਦੋਂ ਦੇ ਆਏ ਆ ਪਾਈ ਜਾਂਦੇ, ਹਲੇ ਪਾਉਂਦੇ ਆ, ਚੱਲਦਾ ਗੋਡੇ ਅੱਛਾ, ਪਾਈ ਜਾਂਦੇ ਆ। ਕਿਹੜੀ ਅਕੈਡਮੀ ਦੇ ਵਿੱਚ ਕਿ ਵੈਸੇ ਹੀ? ਨਹੀਂ, ਸ਼ੇਰੇ ਪੰਜਾਬ ਆਪਣਾ ਗਰੁੱਪ ਜਿੱਦਾਂ ਗੁਰਦੀਪ ਨੇਜਰ ਉਹਨਾਂ ਨਾਲ। ਅੱਛਾ, ਤੇ ਸ਼ੁਰੂ ਤੋਂ ਉਹਨਾਂ ਨਾਲ ਹੀ ਪਾਇਆ, ਹਲੇ ਵੀ ਉੱਥੇ ਹੀ ਆ ਅਸੀਂ ਤੇ ਇਕੱਠੇ। ਭਾਬੀ ਜੀ ਨੂੰ ਨਹੀਂ ਫਿਰ ਗਿੱਧਾ ਸਿਖਾਇਆ ਜਾਂ ਭੰਗੜਾ? ਇਹ ਵਿਆਹ ਤੋਂ ਬਾਅਦ ਪਾਇਆ ਨਾ ਸਾਡਾ ਥੋੜੇ ਚਿਰ ਲਈ ਪਾਇਆ ਸੀਗਾ, ਅੱਛਾ, ਪਰ ਫਿਰ ਬੇਬੀ ਹੋ ਗਿਆ, ਪਰ ਫਿਰ ਉੱਥੇ ਥੋੜੇ ਮਤਲਬ 2 ਸਾਲ ਲਈ ਪਾਇਆ ਹੋਣਾ ਅੱਛਾ। ਭੰਗੜਾ ਪਾਇਆ ਕਿ ਗਿੱਧਾ? ਭੰਗੜਾ। ਅੱਛਾ, ਪਾਇਆ ਵੈਰੀ ਸੀਗਾ। ਨਾਈਸ। ਹਾਂਜੀ, ਮਲੰਬੇ ਗਿੱਧਾ ਪਾਇਆ ਸੀਗਾ। ਮਲੰਬੇ ਵਿੱਚ ਅਸੀਂ ਪਾਇਆ ਸੀ, ਕੁੜੀਆਂ ਨੇ ਜਦੋਂ ਛੋਟੇ ਹੁੰਦੇ ਸੀਗੇ, ਵਿੱਚ ਉੱਥੇ ਸ਼ੋਅ ਵਗੈਰਾ ਹੁੰਦੇ ਸੀਗੇ ਆਪਣੇ, ਉੱਥੇ ਇੱਕ ਬਨਾਨਾ ਫੈਸਟੀਵਲ ਹੁੰਦਾ ਸੀਗਾ, ਕੁੜੀਆਂ ਨੇ ਇਕੱਠੇ ਹੋ ਕੇ ਭੰਗੜਾ ਪਾਇਆ ਸੀਗਾ। ਉਹ ਕਾਫੀ ਟਾਈਮ ਹੋ ਗਿਆ। ਅੱਛਾ, ਤੇ ਭਾਜੀ ਇੱਥੇ ਸ਼ੌਂਕ ਤੁਸੀਂ ਅਜੇ ਵੀ ਆਪਣਾ ਕੰਮ ਕਾਇਮ ਰੱਖਿਆ ਹੋਇਆ ਤੇ ਬੱਚਿਆਂ ਨੂੰ ਸਿਖਾਉਂਦੇ ਹੋ ਫਿਰ ਤੁਸੀਂ ਇਸ ਅਕੈਡਮੀ ਦੇ ਥਰੂ? ਹਾਂਜੀ, ਹੁਣ ਪਹਿਲਾਂ ਤਾਂ ਕਾਫੀ ਕਰਦੇ ਸੀਗੇ, ਹੁਣ ਕੋਵਿਡ ਕਰਕੇ ਥੋੜਾ ਜਿਹਾ ਉਰੋਂ ਦਾ ਕੰਮ ਠੰਡਾ ਪਿਆ ਆ। ਅੱਛਾ, ਪਹਿਲਾਂ ਸਾਡੇ ਕੋਲ ਕਾਫੀ ਆਉਂਦੇ ਸੀਗੇ, ਹੁਣ ਪਰ ਆਪ ਤਾਂ ਪਾਉਂਦੇ ਆ ਹਲੇ ਵੀ। ਅੱਛਾ, ਤੇ ਹਾਂਜੀ, ਸ਼ੇਰੇ ਪੰਜਾਬ ਅਕੈਡਮੀ ਨਾਮ? ਸ਼ੇਰੇ ਪੰਜਾਬ ਭੰਗੜਾ ਗਰੁੱਪ ਜਿੱਦਾਂ। ਅੱਛਾ, ਠੀਕ ਹੈ। ਤੇ ਤੁਹਾਡੇ ਜਿੱਦਾਂ ਗਰੁੱਪ ਬਣੇ ਹੁੰਦੇ ਨੇ ਤੇ ਕਿਸੇ ਮੇਲਿਆਂ ਮੂਲਿਆਂ ਤੇ ਜਾ ਕੇ ਪਾਉਂਦੇ ਨੇ ਭੰਗੜਾ ਵਗੈਰਾ? ਹਾਂਜੀ, ਬਿਲਕੁਲ। ਉਹ ਦੱਸਿਆ ਵੀ ਹੁਣ ਥੋੜਾ ਘਟਿਆ, ਪਰ ਪਹਿਲਾਂ ਅਸੀਂ ਵੁੱਡਫੋਰਡ ਫੋਕ ਫੈਸਟੀਵਲ ਹੁੰਦਾ ਆਪਣਾ, ਕੁਈਨਜ਼ਲੈਂਡ ਦਾ, ਆਸਟ੍ਰੇਲੀਆ ਦਾ ਬਹੁਤ ਤਗੜਾ ਫੈਸਟੀਵਲ ਆ ਫੋਕ ਫੈਸਟੀਵਲ, ਉੱਥੇ ਅਸੀਂ ਹਰ ਸਾਲ ਜਾਂਦੇ ਰਹੇ ਆ। ਤੇ ਇੱਥੇ ਵੀ ਕੋਈ ਵੀ ਪ੍ਰੋਗਰਾਮ ਕਲਚਰਲ ਕੋਈ ਹੋਵੇ, ਫੰਕਸ਼ਨ ਹੋਵੇ, ਆਪਣਾ 15 ਅਗਸਤ ਦਾ ਹੋ ਗਿਆ ਜਾਂ ਵਿਸਾਖੀ ਦਾ ਹੋ ਗਿਆ, ਦੀਵਾਲੀ ਦਾ ਹੋ ਗਿਆ, ਇੰਡੀਪੈਂਡੈਂਸ ਡੇ ਜਿੱਦਾਂ ਹਨਾ, ਸਾਰਿਆਂ ਤੇ ਅਸੀਂ ਮੇਨ ਫੰਕਸ਼ਨਾਂ ਤੇ ਪਾਉਂਦੇ ਆ। ਪਹਿਲਾਂ ਵਿਆਹਾਂ ਤੇ ਵੀ ਪਾਉਂਦੇ ਹੁੰਦੇ ਸੀਗੇ ਜਦੋਂ ਅਸੀਂ, ਤੁਸੀਂ ਕਹ ਵੀ ਕੁਆਰੇ ਹੁੰਦੇ ਸੀ। ਜੀ ਜੀ ਜੀ। ਪਰ ਹੁਣ ਥੋੜਾ ਘਟਾਇਆ ਵਿਆਹ ਵਾਲਾ, ਹੁਣ ਨਹੀਂ ਜ਼ਿਆਦਾ ਕਰਦੇ ਹੈਗੇ। ਓਕੇ। ਤੇ ਹੁਣ ਬਸ ਜਦੋਂ ਮੇਨ ਜਿਹੜੇ ਹੁੰਦੇ ਆ, ਜਾਂ ਸੇ ਗੇਮਸ ਹੋ ਗਈਆਂ, ਨਿਊਜ਼ੀਲੈਂਡ ਗਏ ਸੀਗੇ। ਅੱਛਾ, 2 ਸਾਲ ਪਹਿਲਾਂ ਸੇ ਗੇਮਸ ਉਹਨਾਂ ਹੋਈਆਂ ਸੀਗੀਆਂ ਪਹਿਲੀਆਂ, ਉੱਥੇ ਪਾ ਕੇ ਆਏ ਆ। ਓਕੇ। PNG ਪਾਇਆ ਕਿ 2-3 ਵਾਰੀ ਪਾਪਾ ਨੇ ਗਏ ਨਹੀਂ ਜਿਹੜਾ ਉਧਰ। ਅੱਛਾ, ਇਹ ਕਾਫੀ ਜਿੱਦਾਂ ਘੁੰਮੇ ਫਿਰ ਬਥੇਰਾ। ਦੈਟਸ ਨਾਈਸ। ਤੇ ਤੁਸੀਂ ਦੱਸਿਆ ਕਿ ਡਾਰਾ ਰਹਿੰਦੇ ਹੋ ਤੁਸੀਂ, ਪਰ ਤੁਸੀਂ ਜਾ ਰਹੇ ਹੋ ਵਾਪਸ ਮੁਰਮੁਰ ਲੰਬਾ, ਹਾਂਜੀ, ਹੈ ਨਾ? ਇਹ ਕਿੱਦਾਂ, ਮਤਲਬ ਕਿ ਕਿਉਂਕਿ ਪਿੱਛੇ ਜੇ ਮੈਂ ਇੰਟਰਵਿਊ ਕਰਕੇ ਆਈ ਸੀ ਜਦੋਂ ਗ੍ਰੈਨੀ ਦੀ, ਤਾਂ ਉਹਨਾਂ ਨੇ ਦੱਸਿਆ ਸੀ ਕਿ ਇੱਥੇ ਕਾਫੀ ਜਿਹੜੇ ਪੰਜਾਬੀ ਵਸਦੇ ਸੀ ਪਹਿਲਾਂ, ਤੇ ਇੱਥੋਂ ਜਾ ਰਹੇ ਨੇ ਸਾਰੇ। ਤੁਸੀਂ ਕਿੱਦਾਂ ਮਨ ਬਣਾਇਆ ਕਿ ਤੁਸੀਂ ਦੁਬਾਰਾ ਉੱਥੇ ਜਾਣਾ? ਹਾਂਜੀ, ਪਹਿਲਾਂ ਸੀਗੇ ਉੱਥੇ, ਹੁਣ ਉਹੀ ਉੱਥੇ ਛੋਟਾ ਟਾਊਨ ਆ, ਜੌਬਸ ਉੱਥੇ ਥੋੜੇ ਘੱਟ ਹੁੰਦੇ ਆ। ਫਿਰ ਜਦੋਂ ਹੁਣ ਕਿੱਦਾਂ ਮੇਰੇ ਏਜ ਤੇ ਸਟੱਡੀ ਕਰਕੇ ਸਾਰੇ ਫਿਰ ਉਹੀ ਬ੍ਰਿਸਬਨ, ਸਿਡਨੀ ਵੱਲ ਮੂਵ ਹੋ ਜਾਂਦੇ ਆ। ਬਟ ਉੱਥੇ ਮੇਰੇ ਡੈਡ ਦੀ ਅਕਾਊਂਟਿੰਗ ਬਿਜ਼ਨਸ ਆ। ਫਿਰ ਹੁਣ ਡੈਡ ਦੀ ਉਹੀ ਟਾਈਮ ਹੋਇਆ ਰਿਟਾਇਰਮੈਂਟ ਹੋਣ ਦੀ। 43 ਇਅਰਸ ਹੋ ਗਏ, 43 ਸਾਲ ਹੋ ਗਏ ਉਹਨਾਂ ਨੂੰ। 43 ਸਾਲ ਹੋ ਗਏ ਅਕਾਊਂਟਿੰਗ ਕਰਦੇ ਆ? ਹਾਂਜੀ। ਕੀ ਬਾਤ ਹੈ। ਅੱਛਾ। ਫਿਰ ਹੁਣ ਉਹੀ ਥੋੜੀ ਹੈਲਪ ਕਰਨ ਚੱਲੇ ਆ। ਪਰ ਨਾਈਸ ਲੱਗਦਾ ਆ ਉੱਥੇ। ਜਦੋਂ ਯੰਗ ਹੁੰਦੇ ਸੀਗੇ ਫਿਰ ਤਾਂ ਜੀ ਕਰਦਾ ਸੀ ਸਿਟੀ 'ਚ ਜਾਣ ਨੂੰ, ਹੁਣ ਉਹੀ ਕੰਟਰੀ ਹੁਣ ਨਾਈਸ ਲੱਗਦੀ ਆ। ਦੌੜ ਭੱਜ ਤੋਂ ਦੂਰ, ਸ਼ਾਂਤ। ਹਾਂਜੀ। ਅੱਛਾ ਭਾਜੀ, ਕਿਉਂਕਿ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਦੇ ਕੋਈ ਨਾ ਕੋਈ ਇਹੋ ਜਿਹੇ ਪਲ ਆਉਂਦੇ ਜਿੱਥੇ ਬੰਦਾ ਬਹੁਤ ਦੁਖੀ ਹੋ ਜਾਂਦਾ ਜਾਂ ਬਹੁਤ ਜ਼ਿਆਦਾ ਖੁਸ਼ ਹੁੰਦਾ। ਕੋਈ ਇਹੋ ਜਿਹਾ ਪਲ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੱਥੇ ਲੱਗਿਆ ਹੋਵੇ ਕਿ ਯਾਰ ਆਸਟ੍ਰੇਲੀਆ ਨਹੀਂ ਸੀ ਆਉਣਾ ਚਾਹੀਦਾ? ਆਸਟ੍ਰੇਲੀਆ ਨਹੀਂ, ਇਹੋ ਜਿਹਾ ਤਾਂ ਕੋਈ ਪਲ ਨਹੀਂ। ਉਹ ਬਸ ਵੀ ਇਦਾਂ ਵੀ ਪੇਰੈਂਟਸ ਕਈ ਵਾਰੀ ਮਿਸ ਕਰੀਦੇ ਆ। ਜਦੋਂ ਇੱਥੇ ਆਏ ਸੀਗੇ ਪੇਰੈਂਟਸ ਥੋੜਾ ਜਿਹਾ ਸਾਡੇ ਕੋਲ ਰਹੇ ਤੇ ਉਦੋਂ ਬਾਅਦ ਵਾਪਸ ਗਏ, ਫਿਰ ਉਹਨਾਂ ਨੂੰ ਮਿਸ ਹੁੰਦਾ। ਹੋਰ ਤਾਂ ਕੋਈ ਇੰਨਾ ਖਾਸ ਨਹੀਂ ਹੈਗਾ। ਤੇ ਖੁਸ਼ੀ ਦਾ ਪਲ ਦੱਸ ਦਿਓ। ਚਲੋ, ਖੁਸ਼ੀ ਜਦੋਂ ਬਹੁਤ ਜ਼ਿਆਦਾ ਖੁਸ਼ ਹੋਏ ਹੋਵੋ। ਖੁਸ਼ੀ ਜੇ ਤੁਸੀਂ ਸਵੇਰੇ ਉੱਠ ਖੜੋ ਤੰਦਰੁਸਤ ਹੋ ਤਾਂ ਖੁਸ਼ ਆ, ਠੀਕ ਹੈ ਨਾ? ਸਾਰੇ ਰੋਜ਼ ਖੁਸ਼ੀ ਦਾ ਮਤਲਬ ਸਮਾਈਲ ਨਾਲ ਹੀ ਉੱਠੀਦਾ। ਜੈ ਸਮਾਈਲ ਨਾਲ ਹੀ ਉੱਠੀਦਾ। ਕੋਈ ਇਹ ਜਿਹਾ ਕੋਈ ਖਾਸ ਨਹੀਂ। ਬਾਕੀ ਜਦੋਂ ਮੈਂ ਦੱਸਿਆ ਵੀ ਜਦੋਂ ਜ਼ਿੰਦਗੀ ਨੂੰ ਸੇਧ ਮਿਲ ਗਈ ਸੀ ਹਾਂਜੀ ਇੱਕ ਵਾਰੀ, ਇਹਨੂੰ ਮੈਂ ਅੱਗੇ ਦੱਸਿਆ, ਚਲੋ ਉਦਾਂ ਨਹੀਂ ਦੱਸਦੇ, ਖਾ ਪੀ ਕੇ ਦੱਸ ਦਿੱਤਾ ਕਈ ਵਾਰੀ। ਅੱਛਾ। ਤੇ ਉਹ ਬਿਗ ਚੇਂਜ ਸੀਗੀ। ਉਹ ਖੁਸ਼ੀ ਵਾਲਾ ਪਲ ਹੀ ਸੀਗਾ ਉਹ। ਪਰ ਐਨ ਵੀ ਇੱਕਦਮ ਨਹੀਂ ਆਇਆ, ਮਤਲਬ ਉਹ ਬਦਾ ਠਾਣ ਜਿੱਦਾਂ ਹਨਾ, ਹੌਲੀ ਹੌਲੀ ਜਦੋਂ ਬੰਦਾ ਚੇਂਜ ਹੁੰਦਾ ਗਿਆ, ਫਿਰ ਉਹ ਇਦਾਂ ਖੁਸ਼ੀ ਵੱਧਦੀ ਗਈ ਇਦਾਂ। ਅੱਛਾ, ਮੈਂ ਤੁਹਾਨੂੰ ਪੁੱਛਣਾ ਬਾਬਾ ਜੀ, ਤੁਸੀਂ ਵੀ ਰੈਡੀ ਰਹੋ ਕਿਉਂਕਿ ਤੁਸੀਂ, ਤੁਹਾਡੀ ਲਵ ਮੈਰਿਜ ਆ। ਮੈਂ ਸੋਚਦੀ ਆ ਕਿ ਤੁਸੀਂ ਇੱਕ ਦੂਜੇ ਨੂੰ ਕਿੰਨਾ ਕੁ ਜਾਣਦੇ ਆ। ਮੈਂ ਤੁਹਾਡੇ ਤੋਂ ਸਵਾਲ ਪੁੱਛ ਕੇ ਜਾਣਦੀ ਆ। ਭਾਜੀ ਦਾ ਕੋਈ ਫੇਵਰੇਟ ਕਲਰ ਦੱਸੋ? ਫੇਵਰੇਟ ਕਲਰ ਲੱਗਦਾ ਤਾਂ ਨਹੀਂ ਆ। ਲੱਗਦਾ ਨਹੀਂ ਮਤਲਬ ਕੋਈ ਹੈ ਹੀ ਨਹੀਂ ਆ? ਇਦਾਂ ਤਾਂ ਮੈਂ ਕਦੀ ਸੋਚਿਆ ਹੀ ਨਹੀਂ। ਹਾਂ, I'll say black. Blue. I was gonna say blue. ਲਵ ਮੈਰਿਜ ਨਹੀਂ ਫਿਰ ਹੋਈ ਤੁਹਾਡੀ? ਨਹੀਂ ਹੋਈ। ਫਿਰ ਤੁਸੀਂ ਜਾਣਦੇ ਨੇ ਇੱਕ ਦੂਜੇ ਨਹੀਂ, ਰੰਗਾਂ ਨਾਲ ਥੋੜਾ ਪਿਆਰ ਹੁੰਦਾ। ਹਾਂ, ਅੱਛਾ ਅੱਛਾ, ਚਲ ਕੋਈ ਨਹੀਂ। ਚਲ ਪਲੇਸ ਦੱਸ ਦਿਓ, ਕੋਈ ਫੇਵਰੇਟ ਪਲੇਸ ਦੱਸ ਦਿਓ। ਜਿਮ। ਅੱਛਾ, ਜਿਮ। ਉਹ ਫੇਵਰੇਟ ਫੂਡ ਤਾਂ ਸਾਰਾ ਹੀ ਫੂਡ ਪਸੰਦ ਆ। ਅੱਛਾ, ਕੋਈ ਫੂਡ ਨਹੀਂ ਛੱਡਣਾ। ਓਕੇ।
true? Yeah. Or do you have a favorite? No, that's true. ਅੱਛਾ ਭਾਜੀ ਤੁਸੀਂ ਦੱਸੋ ਭਾਬੀ ਜੀ ਦਾ ਕੋਈ ਕਲਰ ਜਿਹੜਾ ਫੇਵਰਿਟ ਹੋਵੇ? ਕਲਰ ਇਹਦਾ I reckon white cream, white cream. ਟਰੂ ਹੈ? I don't have a favorite color. ਅੱਛਾ ਅੱਛਾ ਪੁਆਇੰਟ ਮਿਲ ਗਿਆ। ਸਾਰੇ ਕਲਰ ਪਸੰਦ ਚਲ ਅੱਧਾ ਕੁ ਪੁਆਇੰਟ ਤਾਂ ਮਿਲ ਚਲ ਗਿਆ। ਅੱਧਾ ਕੁ ਮਿਲ ਗਿਆ ਹਾਂ। ਚਲੋ ਫੇਵਰਿਟ ਫੂਡ? ਮੈਕਸੀਕਨ। ਤੇ ਫੇਵਰਿਟ ਪਲੇਸ? ਕੰਪਿਊਟਰ ਦੇ ਮੂਹਰੇ ਬਹਿਣਾ, ਜਿੱਥੇ ਮਰਜ਼ੀ ਬਿਠਾ ਦਿਓ। ਅੱਛਾ ਜਿੱਥੇ ਕੰਪਿਊਟਰ ਮਿਲ ਗਿਆ ਉਹ ਕੰਪਿਊਟਰ ਮਿਲ ਗਿਆ, place ਹੈ। ਕੰਪਿਊਟਰ ਕੀ ਮੂਹਰੇ ਕਰਦੇ ਬਹਿਣਾ। ਰਹਿੰਦੇ ਕੰਪਿਊਟਰ ਤੇ ਫਿਰ? ਆਪਣਾ ਕੰਮ। ਕੰਮ ਛੱਡਦੀ ਨਹੀਂ ਜੀ, ਇਹ ਹੁਣ ਜੌਬ ਵੀ ਕਰਦੀ ਆ, ਠੀਕ ਹੈ, ਤੇ ਨਾਲ ਆਪਣਾ ਨੇ ਹੋਰ ਸਾਈਡ ਬਿਜ਼ਨਸ ਵੀ ਸ਼ੁਰੂ ਕੀਤਾ ਆ, ਆਪਣਾ ਇੰਪੋਰਟ ਵਗੈਰਾ ਕਰਦੀ ਆ, ਤੇ ਬਸ ਲੱਗੀ ਰਹਿੰਦੀ ਆ। ਅੱਛਾ ਸਗੋਂ ਵਧੀਆ, ਨਾਲੇ ਮੈਨੂੰ ਟੈਨਸ਼ਨ ਘੱਟ ਦਿੰਦੀ ਆ ਨਾ, ਆਪਣਾ ਸਾਈਡ ਤੇ ਬਿਜ਼ੀ ਆਪਣਾ ਰਹਿੰਦੀ ਆ। ਸਾਈਡ ਤੇ ਬੈਠ ਕੇ ਨਾ। ਬਹੁਤ ਵਧੀਆ। ਅੱਛਾ ਫਿਰ ਕਿਹੜਾ ਬਿਜ਼ਨਸ ਕਰਦੇ ਹੋ? ਮੈਂ ਸਮਾਨ ਇੰਡੀਆ ਤੋਂ ਮੰਗਾਉਣੀ ਆ, ਜਿੱਦਾਂ ਆਪਣੇ ਪੰਜਾਬੀ ਜੁੱਤੀਜ਼, ਜੁਐਲਰੀ, ਬੈਗਸ, ਉਹ ਸ਼ੁਰੂ ਕੀਤਾ ਆ। ਕਿਉਂਕਿ ਆਪਣੇ ਇੰਡੀਆ ਦਾ ਸਮਾਨ ਬਹੁਤ ਸੋਹਣਾ ਆ, ਇੱਥੇ ਨਹੀਂ ਮਿਲਦਾ, ਜਿੱਦਾਂ ਪ੍ਰਿੰਟਸ, ਐਮਬ੍ਰੋਇਡਰੀ। ਫਿਰ ਹੁਣ ਮੈਂ ਕੱਪੜਿਆਂ ਦਾ ਵੀ ਦੇਖਦੀ ਆ, ਕਿਉਂਕਿ ਉਹੀ ਆਪਣੀ ਐਮਬ੍ਰੋਇਡਰੀ, ਕਲਰਸ, ਸਿਲਕਸ, ਮਟੀਰੀਅਲ ਇੱਥੇ ਬਹੁਤ ਪਸੰਦ ਆ। ਹਾਂਜੀ ਅੱਛਾ ਫਿਰ ਇੱਥੇ ਕਿਦਾ ਆਪਣੇ ਗੋਰਿਆਂ ਨੂੰ ਵੀ ਬਹੁਤ ਪਸੰਦ ਆ। ਹਾਂ ਫਿਰ ਉਹ ਸ਼ੁਰੂ ਕੀਤਾ ਆ, ਸਾਲ ਹੋ ਗਿਆ। ਫਿਰ ਉਹੀ ਲੱਗੀ ਰਹਿੰਦੀ ਆ। ਅੱਛਾ ਵਧੀਆ ਚੱਲਦਾ ਬਿਜ਼ਨਸ? ਹੌਲੀ ਹੌਲੀ ਲੱਗੀ ਰਹਿੰਦੀ ਹੈ। ਅੱਛਾ ਉਹੀ ਸਮਝ ਫੇਸਬੁੱਕ, ਹੌਬੀ ਆ ਜਿੱਦਾਂ ਨਾਲ ਇੰਸਟਾਗ੍ਰਾਮ ਤੇ ਹਾਂਜੀ ਟਾਈਮ ਲੱਗਦਾ, ਓਕੇ ਬਟ ਨਹੀਂ ਮੈਨੂੰ ਤਾਂ ਪਸੰਦ ਆ। ਅੱਛਾ ਜਿੱਦਾਂ ਹਰ ਵੀ ਹੌਬੀ ਹੁੰਦੀ, ਜਦੋਂ ਮੇਰੀ ਹੌਬੀ ਹੈ ਮੈਂ ਜਾ ਕੇ ਜਿਮ ਜਾ ਕੇ ਬਹਿਣਾ, ਮੈਨੂੰ ਬਸ ਮੈਂ ਕਿਹਾ ਸੌਣਾ ਜਾਂ ਜਿਮ ਜਾਣਾ ਜਾਂ ਕੰਮ ਕਰ ਲਿਆ। ਤੇ ਇਹਨਾਂ ਦੀ ਹੌਬੀ ਇਹ ਆ, ਬਸ ਇਹਨਾਂ ਨੇ ਜਦੋਂ ਵਿਹਲੇ ਹੋਣਾ ਬਸ ਕੰਪਿਊਟਰ ਤੇ ਬਹਿਣਾ। ਅੱਛਾ ਫਿਰ ਇੰਨਾ ਟਾਈਮ ਮਿਲ ਜਾਂਦਾ ਕਿਉਂਕਿ ਇੱਕ ਬੱਚਾ ਤੁਹਾਡਾ 3 ਸਾਲਾਂ ਦਾ ਤੁਸੀਂ ਦੱਸਿਆ, ਤੇ ਇਹ ਛੋਟਾ ਜਿਹਾ ਬੱਚਾ ਬੇਬੀ ਨਾਲ? ਹਾਂਜੀ ਹੁਣ ਥੋੜਾ ਸਲੋ ਆ, ਬਟ ਜਿੱਥੇ ਟਾਈਮ ਮਿਲਦਾ ਹੌਲੀ ਹੌਲੀ ਕਰ ਲਈਦਾ। ਅੱਛਾ ਹੁਣ ਤਾਂ ਨਹੀਂ ਇੰਨਾ ਹੁੰਦਾ ਆ, ਪਰ ਜਦੋਂ ਹੁਣ ਥੋੜਾ ਵੱਡਾ ਹੋ ਜਾਊਗਾ ਫਿਰ ਮੁੜ ਕੇ ਸ਼ੁਰੂ ਕਰ ਲਵਾਂਗੇ। ਬਾਜੀ ਬੰਦੇ ਦੀ ਹਮੇਸ਼ਾ ਮਿਹਨਤ ਦਾ ਮੁੱਲ ਪੈਂਦਾ ਹੈ ਨਾ, ਤੁਸੀਂ ਮਿਹਨਤਾਂ ਕਰ ਰਹੇ ਹੋ, ਅੱਗੇ ਵਧ ਰਹੇ ਹੋ, ਕੋਈ ਅਜਿਹਾ ਦਿਲ ਦੇ ਵਿੱਚ, ਕੋਈ ਦਿਮਾਗ ਦੇ ਵਿੱਚ ਇਹੋ ਜਿਹਾ ਖੁਆਬ ਹੈਗਾ ਕਿ ਇਹ ਤੋਂ ਵੀ ਅੱਗੇ ਵਧਣਾ, ਕਿ ਹੁਣ ਇਸ ਸਮੇਂ ਤੁਸੀਂ ਪੂਰੇ ਸੰਤੁਸ਼ਟ ਹੋ ਆਪਣੇ ਕੰਮਾਂ ਕਾਰਾਂ ਤੋਂ? ਦੇਖੋ ਜੀ, ਕੱਲ ਕਿਸੇ ਨੇ ਦੇਖਿਆ ਬੰਦੇ ਦਾ ਦਿਮਾਗ ਕਦੋਂ ਚੇਂਜ ਹੋ ਰਿਹਾ ਇਹਦਾ ਵੀ ਕੁਝ ਨਹੀਂ ਪਤਾ, ਪਰ ਜਿੱਦਾਂ ਜੇ ਤੁਸੀਂ ਮੈਂ ਆਪਣੀ ਗੱਲ ਕਰਾਂ, ਮੈਂ ਕਾਫੀ ਕੁਝ ਕੀਤਾ। ਪਹਿਲਾਂ ਇੰਜੀਨੀਅਰਿੰਗ ਦੀ ਡਿਗਰੀ ਕੀਤੀ ਆ, ਉਸ ਤੋਂ ਬਾਅਦ ਫਿਰ ਮੈਂ ਆਈਟੀ 'ਚ ਕਾਫੀ ਸਾਰਾ ਕੰਮ ਕੀਤਾ, ਫਿਰ ਟੈਕਸੀ ਵੀ ਚਲਾਈ ਆ, ਟਰੱਕ ਵੀ ਰੱਖਿਆ, ਟਰੱਕ ਹੁਣ ਵੀ ਹੈਗੇ ਆ, ਟਰੱਕ ਹੁਣ ਇੱਕ ਹੈਗਾ ਸਾਈਡ ਤੇ ਵੀ ਚੱਲੀ ਜਾਂਦਾ। ਫਿਰ ਅਸੀਂ ਸਟਾਰਟਅਪ ਬਿਜ਼ਨਸ ਵੀ ਕੀਤੇ ਆ, ਇੱਕ ਦੋ ਅਸੀਂ ਇਕੱਠਿਆਂ ਨੇ, ਠੀਕ ਆ। ਉਹ ਜ਼ਿੰਦਗੀ ਜਿੱਦਾਂ ਚੱਲੀ ਜਾਂਦੀ ਆ, ਟਾਈਮ ਚੇਂਜ ਹੁੰਦਾ, ਮੈਂ ਮਤਲਬ ਬੋਰ ਹੋ ਜਾਂਦਾ ਇੱਕ ਕੰਮ ਕਰਦਾ, ਠੀਕ ਆ। ਤੇ ਜਦੋਂ ਜਿੰਨੀ ਦੇਰ ਤੱਕ ਮੈਨੂੰ ਕੋਈ ਨਵੀਂ ਚੀਜ਼ ਸਿੱਖਣ ਨੂੰ ਮਿਲ ਜਾਂਦੀ ਆ, ਉਹਨੇ ਤਾਂ ਮੈਂ ਤੁਰਿਆ ਜਾਂਦਾ। ਪਰ ਮੈਨੂੰ ਹੁਣ ਇਸ ਵੇਲੇ ਮਤਲਬ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਕਹਿ ਸਕਦਾ ਵੀ ਮੈਂ ਸੰਤੁਸ਼ਟ ਆ। ਜਿਹੜਾ ਅਕਾਊਂਟਿੰਗ 'ਚ ਜਾ ਕੇ ਮੈਨੂੰ ਲੱਗਦਾ ਵੀ ਮੈਂ ਇੱਥੇ ਰੈਸਟ ਆਫ ਮਾਈ ਲਾਈਫ ਮੈਂ ਇੱਥੇ ਹੀ ਮਤਲਬ ਇਹੀ ਕਰੂੰਗਾ। ਪਰ ਹੁਣ ਜਦੋਂ ਮੈਂ ਕਿਹਾ ਵੀ ਹੁਣ ਕੱਲ ਦਾ ਕੁਝ ਨਹੀਂ ਪਤਾ ਕਦੋਂ ਚੇਂਜ ਹੋ ਜਾਵੇ, ਪਰ ਮੈਨੂੰ ਲੱਗਦਾ ਹੁਣ ਮੈਂ ਅਕਾਊਂਟਿੰਗ ਹੀ ਕਰੂੰਗਾ ਹੁਣ ਸਾਰੀ ਉਮਰ। ਜੀ ਥੈਂਕ ਯੂ। ਚਲੋ ਗੁੱਡ ਹੈ। ਅੱਛਾ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ, ਤੁਸੀਂ ਕਿਹਾ ਮੇਰਾ ਸਮਾਲ ਬਿਜ਼ਨਸ ਹੈ ਜੁਐਲਰੀ ਦਾ, ਕੱਪੜੇ ਦਾ, ਫਿਰ ਤੁਸੀਂ ਕਿਉਂ ਨਹੀਂ ਪਾ ਕੇ ਆਏ ਆਪਣੀ ਜੁਐਲਰੀ, ਇੰਡੀਅਨ ਜੁਐਲਰੀ, ਜਾ ਕੇ ਤੁਹਾਨੂੰ ਸ਼ੌਕ ਨਹੀਂ ਆ? ਨਹੀਂ ਹੈਗਾ ਆ, ਉਹ ਤਾਂ ਹਜੇ ਬਸ ਕਿਦਾਂ ਨਹੀਂ ਸਿੰਪਲ ਜਿਹਾ ਹੀ ਆ, ਬਟ ਹਜੇ ਹੌਲੀ ਹੌਲੀ ਹੋਰ ਸਮਾਨ ਲੈਣ ਲੱਗੀ ਹਾਂ, ਕਾਫੀ ਹਜੇ ਵਿਕ ਗਿਆ ਹੁਣ। ਅੱਛਾ ਤਾਂ ਹੀ ਕਿਦਾਂ ਪਿਛਲੇ ਸਾਲ ਦੀ ਸ਼ੁਰੂ ਕੀਤਾ ਸੀਗਾ, ਤਾਂ ਹੁਣ ਕਾਫੀ ਸਮਾਨ ਵਿਕਿਆ ਆ। ਫਿਰ ਵਿੱਚ ਕੋਵਿਡ ਨਾਲ ਥੋੜਾ ਇੰਡੀਆ 'ਚ ਹੁਣ ਓਬਵੀਅਸਲੀ ਲੋਕਡਾਊਨ ਕਰਕੇ ਥੋੜਾ ਸਲੋ ਹੋ ਗਿਆ, ਫਿਰ ਹੁਣ ਉਹੀ ਥੋੜਾ ਇਹ ਵੱਡਾ ਹੋਗਾ ਤਾਂ ਫਿਰ ਮੁੜ ਕੇ ਕੁਝ ਬੇਬੀ ਕਰਕੇ ਵੀ ਸਲੋ ਹੋਇਆ ਨਾ, ਹੁਣ ਆਪ ਜ਼ਿਆਦਾ ਧਿਆਨ ਨਹੀਂ ਦਿੰਦੇ ਹੈਗੇ ਹੁਣ। ਫਿਰ ਸ਼ੁਰੂ ਨਾਲ ਉਹੀ ਮੈਂ ਕਹਿੰਦੀ ਅਸੀਂ ਮੈਂ ਵਿੱਚ ਹੁਣ ਕਲੋਥਿੰਗ ਦਾ ਸ਼ੁਰੂ ਕਰਨ ਲੱਗੀ ਆ। ਅੱਛਾ ਤੇ ਡਿਜ਼ਾਈਨਰ ਵਗੈਰਾ ਨਾਲ ਗੱਲ ਕਰਦੀ ਆ, ਹੌਲੀ ਹੌਲੀ ਹੁਣ ਸ਼ੁਰੂ ਕਰੂੰਗੀ। ਉਹੀ ਲੋਕਡਾਊਨ ਕਰਕੇ ਥੋੜਾ ਹੁਣ ਔਖਾ ਆ। ਕੀ ਨਾਂ ਹੈ ਫਿਰ ਤੁਹਾਡੇ ਬਿਜ਼ਨਸ ਦਾ? Zista. Okay. Zista actually ਹੈ ਸੰਸਕ੍ਰਿਤ ਦਾ ਮੀਨਿੰਗ ਹੈ ਕਲਚਰਡ। Okay. ਫਿਰ ਮੈਨੂੰ ਸੀਗਾ ਆਪਣੇ ਕਲਚਰ ਦਾ ਦਿਖਾਉਣਾ ਆ, ਕਿਦਾਂ ਨਹੀਂ ਆਪਣੇ ਆਸਟ੍ਰੇਲੀਆ ਨੂੰ, ਹਾਂਜੀ, ਤਾਂ ਹੀ ਉਹੀ ਨਾਂ ਰੱਖਿਆ। ਤੇ ਪੇजेस ਬਣੇ ਹੋਏ ਨੇ ਤੁਹਾਡੇ? ਹਾਂਜੀ ਮੇਰਾ ਵੈਬਸਾਈਟ ਆ। ਅੱਛਾ। ਤਾਂ ਫਿਰ ਇੰਸਟਾਗ੍ਰਾਮ ਤੇ ਮੈਂ ਜ਼ਿਆਦਾ ਕਰਦੀ ਆ, ਸ਼ੌਪ Zista ਮੇਰਾ ਪੇਜ ਆ, ਤਾਂ ਉੱਥੇ ਹੀ ਫਿਰ ਜ਼ਿਆਦਾ ਐਡਵਰਟਾਈਜ਼ਮੈਂਟ ਕਰਨੀ। ਤੇ ਆਨਲਾਈਨ ਹੀ ਸਾਰੇ ਲੋਕ ਬਾਈ ਕਰਦੇ ਆ? ਹਾਂਜੀ ਆਨਲਾਈਨ ਹੀ ਆ। ਓਕੇ, ਵੈਬਸਾਈਟ ਹੈ ਆਨਲਾਈਨ। ਠੀਕ ਆ। ਤੇ ਚਲੋ ਹੁਣ ਜਿਹੜਾ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦੇ ਰਿਹਾ ਸਾਨੂੰ ਗੱਲਾਂ ਬਾਤਾਂ ਲਈ, ਪਰ ਜਾਂਦੇ ਜਾਂਦੇ ਕੋਈ ਮੈਸੇਜ ਜ਼ਰੂਰ ਦੇ ਕੇ ਜਾਓ ਸਾਡੇ ਦਰਸ਼ਕਾਂ ਨੂੰ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ। ਜ਼ਿੰਦਗੀ ਦੇ ਤਜਰਬਿਆਂ ਤੋਂ ਦੇਖੋ ਜੀ, ਮੈਂ ਤਾਂ ਇਹੀ ਕਹੂੰਗਾ ਬਈ ਜਿਹੜੀ ਆਪਣੀ ਕੌਮ ਆ ਨਾ, ਆਪਣੀ ਜਿਹੜੀ ਪੰਜਾਬੀ ਕੌਮ ਆ, ਪਿੱਛੇ ਰਹਿ ਰਹੇ ਆ ਆਪਾਂ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਰੀਜ਼ਨ ਆ ਵੀ ਪਿੱਛੇ ਰਹਿ ਰਹੇ ਆ, ਐਜੂਕੇਸ਼ਨ। ਆਪਣੇ ਮੁੰਡੇ ਪੜ੍ਹ ਕੇ ਰਾਜੀ ਨਹੀਂ ਹੈਗੇ, ਆਪਣੇ ਨਿਆਣੇ,
ਤੇ ਇਹੀ ਕਹੂੰਗਾ ਵੀ ਆਪਣੀ ਐਜੂਕੇਸ਼ਨ ਐਟਲੀਸਟ ਗ੍ਰੈਜੂਏਸ਼ਨ ਜ਼ਰੂਰ ਕਰੋ, ਚਾਹੇ ਖੇਤੀ ਕਰਨੀ ਆ ਪਰ ਐਜੂਕੇਸ਼ਨ ਬਹੁਤ ਜ਼ਰੂਰੀ ਆ। ਜਿਹੜੀ ਆਪਣੀ ਇੰਟੈਲੈਕਚੁਅਲੀ ਪਿੱਛੇ ਰਹਿ ਰਹੇ ਆ ਸਾਰੇ। ਜਜ਼ਬਾ ਸਾਰਿਆਂ 'ਚ ਹੈਗਾ ਪਰ ਕੁਝ ਸੇਧ ਨਹੀਂ ਹੈਗੀ, ਤੇ ਸੇਧ ਲਈ ਐਜੂਕੇਸ਼ਨ ਵੈਰੀ ਇੰਪੋਰਟੈਂਟ ਆ। ਇਹੀ ਮੈਂ ਸੁਨੇਹਾ ਦੇਣਾ। ਆਲਰਾਈਟ ਜੀ, ਬਹੁਤ ਵਧੀਆ ਸੁਨੇਹਾ। ਤੇ ਤੁਸੀਂ ਭਾਬੀ ਜੀ ਕੀ ਕਹਿਣਾ ਚਾਹੋਗੇ? ਜੋ ਬਸ ਇਹੀ ਆ ਕਿ ਆਪਣੇ ਵਰਕ ਹਾਰਡ, ਸਟੇ ਕਮਿਟਡ, ਜੋ ਆਪਣੇ ਗੋਲਸ ਹੈ ਉਹਦੇ ਤੇ ਧਿਆਨ ਰੱਖੋ ਤੇ ਆਪਣੇ ਆਪ ਨੂੰ ਲੁੱਕ ਆਫਟਰ ਕਰੋ, ਜਸਟ ਸਟੇ ਹੈਪੀ। ਥੈਂਕ ਯੂ ਸੋ ਮਚ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਵਿੱਚ ਆਉਣ ਲਈ। ਥੈਂਕ ਯੂ ਜੀ, ਥੈਂਕਸ ਫॉर ਯੂਰ ਥੈਂਕ ਯੂ ਜੀ। ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚੁੱਕਿਆ ਇਜਾਜ਼ਤ ਲੈਣ ਦਾ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਰੂਬਰੂ ਹੋਵਾਂਗੇ ਤੁਹਾਡੇ ਨਾਲ ਇੱਕ ਨਵੇਂ ਫੈਮਿਲੀ ਦੇ ਨਾਲ। ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।